ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਗਾਜ਼ਾ ਦੇ ਵਿੱਚ ਸੀਜ਼ ਫਾਇਰ ਨੂੰ ਜਿਹੜਾ ਉਹ ਲੈ ਕੇ ਕਤਰ ਜਿਹੜਾ ਮੁਲਕ ਆ ਉਹ ਇਹ ਕਹਿ ਰਿਹਾ ਆ ਵੀ ਸਾਨੂੰ ਅਜੇ ਹੋਰ ਵਕਤ ਚਾਹੀਦਾ ਆ। ਕਹਿੰਦੇ ਵੀ ਗੱਲਬਾਤ ਨੂੰ ਸਮਾਂ ਜਿਹੜਾ ਆ ਉਹ ਲੱਗਦਾ ਆ। ਨੇਤਨਯਾਹੂ ਕੱਲ ਵਾਸ਼ਿੰਗਟਨ ਦੇ ਵਿੱਚ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਦੇ ਲਈ ਉੱਥੇ ਪਹੁੰਚੇ ਸੀ, ਡਿਨਰ ਵਗੈਰਾ ਵੀ ਕੀਤਾ। ਟਰੰਪ ਹੁਣਾਂ ਨੇ ਸੀਜ਼ ਫਾਇਰ ਦਾ ਜਿਹੜਾ ਪ੍ਰਪੋਜ਼ਲ ਆ ਪਿਛਲੇ ਹਫ਼ਤੇ ਦਾ ਜਿਹੜਾ ਉਹ ਜਾਰੀ ਕੀਤਾ ਹੈਗਾ ਆ। 60 ਦਿਨਾਂ ਦੀ ਜਿਹੜੀ ਸੀਜ਼ ਫਾਇਰ ਆ ਕਹਿੰਦੇ ਵੀ ਇਹ ਕੋਸ਼ਿਸ਼ ਹੁਣ ਕੀਤੀ ਜਾ ਰਹੀ ਆ ਵੀ ਇਹ ਪਰਮਾਨੈਂਟ ਜਿਹੜੀ ਸੀਜ਼ ਫਾਇਰ ਆ ਉਹ ਹੋ ਜਾਵੇ ਤੇ ਜੋ 21 ਮਹੀਨੇ ਦਾ ਚੱਲ ਰਿਹਾ ਕੌਨਫਲਿਕਟ ਆ ਉਹ ਉੱਥੇ ਖਤਮ ਜਿਹੜਾ ਉਹ ਹੋਵੇ। ਜੋ ਕਤਰ ਦੇ ਅਧਿਕਾਰੀ ਆ ਉਹ ਇਹ ਕਹਿ ਰਹੇ ਆ ਬੇਸਿਕਲੀ ਅਮਰੀਕੀ ਅਧਿਕਾਰੀਆਂ ਨੂੰ ਇੱਕ ਹਿਸਾਬ ਨਾਲ ਝਟਕਾ ਜਿਹਾ ਜਿਹੜਾ ਉਹ ਲੱਗਾ ਆ। ਜੋ ਇਹ ਸੋਚਦੇ ਸੀਗੇ ਵੀ ਜਲਦ ਹੀ ਆਪਾਂ ਸੀਜ਼ ਫਾਇਰ ਦੇ ਵੱਲ ਨੂੰ ਵੱਧ ਸਕਦੇ ਹਾਂ, ਪਰ ਕਤਰ ਦੇ ਇਸ ਬਿਆਨ ਨੇ ਇੱਕ ਵਾਰੀ ਫੇਰ ਨਵੀਂ ਜਿਹੜੀ ਚਰਚਾ ਆ ਉਹ ਛੇੜ ਦਿੱਤੀ ਆ ਵੀ ਕੀ ਵਾਕਿਆ ਹੀ ਉੱਥੇ ਸੀਜ਼ ਫਾਇਰ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਹੋ ਸਕਦੀ ਆ ਜਾਂ ਨਹੀਂ। ਮਿਸਰ ਅਤੇ ਕਤਰ ਦੇ ਦੁਆਰਾ ਇਸ ਟਾਈਮ ਇਹ ਡੀਲ ਬ੍ਰੋਕਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਇੱਕ ਪਾਸੇ ਇਜ਼ਰਾਈਲ ਤੇ ਅਮਰੀਕਾ ਆ ਤੇ ਦੂਜੇ ਪਾਸੇ ਜਿਹੜਾ ਉਹ ਹਮਾਸ ਹੈਗਾ ਆ। ਇਹ ਜਿਹੜੀ ਸਥਿਤੀ ਆ ਉਹ ਇਸ ਟਾਈਮ ਉੱਥੇ ਚੱਲ ਰਹੀ ਆ। ਗਾਜ਼ਾ ਦੇ ਵਿੱਚ ਲਗਾਤਾਰ ਮਰਨ ਵਾਲਿਆਂ ਦੀ ਸੰਖਿਆ ਵੱਧ ਰਹੀ ਆ। 5 ਇਜ਼ਰਾਈਲ ਦੇ ਮਿਲਟਰੀ ਪਰਸਨਲ ਉਹਨਾਂ ਦੀ ਜਿਹੜੇ ਸੋਮਵਾਰ ਨੂੰ ਮੌਤ ਹੋਈ। 14 ਜਣੇ ਜਿਹੜੇ ਉਹ ਜ਼ਖਮੀ ਹੋਏ ਜਦੋਂ ਹਮਾਸ ਵਾਲਿਆਂ ਨੇ ਬੈਤ ਹਨੂਨ ਨਦਰਨ ਗਾਜ਼ਾ ਦੇ ਵਿੱਚ ਉਹਨਾਂ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਗਾਜ਼ਾ ਦੀ ਸਿਵਲ ਡਿਫੈਂਸ ਏਜੰਸੀ ਰਿਪੋਰਟ ਕਰ ਰਹੀ ਆ ਵੀ ਇਜ਼ਰਾਈਲ ਦੇ ਦੁਆਰਾ ਸਟ੍ਰਾਈਕਸ ਦੇ ਵਿੱਚ 29 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ, ਜਿਨ੍ਹਾਂ ਵਿੱਚ 3 ਬੱਚੇ ਵੀ ਜਿਹੜੇ ਉਹ ਸ਼ਾਮਲ ਹੈਗੇ ਆ। ਕੈਂਪਾਂ ਦੇ ਵਿੱਚ ਫਲਸਤੀਨੀਅਨ ਰਹਿ ਰਹੇ ਆ, ਘਰੋਂ ਬੇਘਰ ਜਿਹੜੇ ਆ ਉਹ ਉੱਥੇ ਹੋਏ ਪਏ ਆ, ਪਰ ਫਿਰ ਵੀ ਜਿਹੜੇ ਉਸ ਦੇ ਬਾਵਜੂਦ ਅਜੇ ਵੀ ਕੋਈ ਸੀਜ਼ ਫਾਇਰ ਜਾਂ ਪੀਸ ਆ ਜਾਂ ਸ਼ਾਂਤੀ ਹੋਣ ਦੀ ਸੰਭਾਵਨਾ ਦੂਰ ਦੂਰ ਨਜ਼ਰ ਨਹੀਂ ਆ ਰਹੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਗਾਜ਼ਾ ਦੇ ਵਿੱਚ ਸੀਜ਼ ਫਾਇਰ ਨੂੰ ਜਿਹੜਾ ਉਹ ਲੈ ਕੇ ਕਤਰ ਜਿਹੜਾ ਮੁਲਕ ਆ ਉਹ ਇਹ ਕਹਿ ਰਿਹਾ ਆ ਵੀ ਸਾਨੂੰ ਅਜੇ ਹੋਰ ਵਕਤ ਚਾਹੀਦਾ ਆ। ਕਹਿੰਦੇ ਵੀ ਗੱਲਬਾਤ ਨੂੰ ਸਮਾਂ ਜਿਹੜਾ ਆ ਉਹ ਲੱਗਦਾ ਆ। ਨੇਤਨਯਾਹੂ ਕੱਲ ਵਾਸ਼ਿੰਗਟਨ ਦੇ ਵਿੱਚ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਦੇ ਲਈ ਉੱਥੇ ਪਹੁੰਚੇ ਸੀ, ਡਿਨਰ ਵਗੈਰਾ ਵੀ ਕੀਤਾ। ਟਰੰਪ ਹੁਣਾਂ ਨੇ ਸੀਜ਼ ਫਾਇਰ ਦਾ ਜਿਹੜਾ ਪ੍ਰਪੋਜ਼ਲ ਆ ਪਿਛਲੇ ਹਫ਼ਤੇ ਦਾ ਜਿਹੜਾ ਉਹ ਜਾਰੀ ਕੀਤਾ ਹੈਗਾ ਆ। 60 ਦਿਨਾਂ ਦੀ ਜਿਹੜੀ ਸੀਜ਼ ਫਾਇਰ ਆ ਕਹਿੰਦੇ ਵੀ ਇਹ ਕੋਸ਼ਿਸ਼ ਹੁਣ ਕੀਤੀ ਜਾ ਰਹੀ ਆ ਵੀ ਇਹ ਪਰਮਾਨੈਂਟ ਜਿਹੜੀ ਸੀਜ਼ ਫਾਇਰ ਆ ਉਹ ਹੋ ਜਾਵੇ ਤੇ ਜੋ 21 ਮਹੀਨੇ ਦਾ ਚੱਲ ਰਿਹਾ ਕੌਨਫਲਿਕਟ ਆ ਉਹ ਉੱਥੇ ਖਤਮ ਜਿਹੜਾ ਉਹ ਹੋਵੇ। ਜੋ ਕਤਰ ਦੇ ਅਧਿਕਾਰੀ ਆ ਉਹ ਇਹ ਕਹਿ ਰਹੇ ਆ ਬੇਸਿਕਲੀ ਅਮਰੀਕੀ ਅਧਿਕਾਰੀਆਂ ਨੂੰ ਇੱਕ ਹਿਸਾਬ ਨਾਲ ਝਟਕਾ ਜਿਹਾ ਜਿਹੜਾ ਉਹ ਲੱਗਾ ਆ। ਜੋ ਇਹ ਸੋਚਦੇ ਸੀਗੇ ਵੀ ਜਲਦ ਹੀ ਆਪਾਂ ਸੀਜ਼ ਫਾਇਰ ਦੇ ਵੱਲ ਨੂੰ ਵੱਧ ਸਕਦੇ ਹਾਂ, ਪਰ ਕਤਰ ਦੇ ਇਸ ਬਿਆਨ ਨੇ ਇੱਕ ਵਾਰੀ ਫੇਰ ਨਵੀਂ ਜਿਹੜੀ ਚਰਚਾ ਆ ਉਹ ਛੇੜ ਦਿੱਤੀ ਆ ਵੀ ਕੀ ਵਾਕਿਆ ਹੀ ਉੱਥੇ ਸੀਜ਼ ਫਾਇਰ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਹੋ ਸਕਦੀ ਆ ਜਾਂ ਨਹੀਂ। ਮਿਸਰ ਅਤੇ ਕਤਰ ਦੇ ਦੁਆਰਾ ਇਸ ਟਾਈਮ ਇਹ ਡੀਲ ਬ੍ਰੋਕਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਇੱਕ ਪਾਸੇ ਇਜ਼ਰਾਈਲ ਤੇ ਅਮਰੀਕਾ ਆ ਤੇ ਦੂਜੇ ਪਾਸੇ ਜਿਹੜਾ ਉਹ ਹਮਾਸ ਹੈਗਾ ਆ। ਇਹ ਜਿਹੜੀ ਸਥਿਤੀ ਆ ਉਹ ਇਸ ਟਾਈਮ ਉੱਥੇ ਚੱਲ ਰਹੀ ਆ। ਗਾਜ਼ਾ ਦੇ ਵਿੱਚ ਲਗਾਤਾਰ ਮਰਨ ਵਾਲਿਆਂ ਦੀ ਸੰਖਿਆ ਵੱਧ ਰਹੀ ਆ। 5 ਇਜ਼ਰਾਈਲ ਦੇ ਮਿਲਟਰੀ ਪਰਸਨਲ ਉਹਨਾਂ ਦੀ ਜਿਹੜੇ ਸੋਮਵਾਰ ਨੂੰ ਮੌਤ ਹੋਈ। 14 ਜਣੇ ਜਿਹੜੇ ਉਹ ਜ਼ਖਮੀ ਹੋਏ ਜਦੋਂ ਹਮਾਸ ਵਾਲਿਆਂ ਨੇ ਬੈਤ ਹਨੂਨ ਨਦਰਨ ਗਾਜ਼ਾ ਦੇ ਵਿੱਚ ਉਹਨਾਂ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਗਾਜ਼ਾ ਦੀ ਸਿਵਲ ਡਿਫੈਂਸ ਏਜੰਸੀ ਰਿਪੋਰਟ ਕਰ ਰਹੀ ਆ ਵੀ ਇਜ਼ਰਾਈਲ ਦੇ ਦੁਆਰਾ ਸਟ੍ਰਾਈਕਸ ਦੇ ਵਿੱਚ 29 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ, ਜਿਨ੍ਹਾਂ ਵਿੱਚ 3 ਬੱਚੇ ਵੀ ਜਿਹੜੇ ਉਹ ਸ਼ਾਮਲ ਹੈਗੇ ਆ। ਕੈਂਪਾਂ ਦੇ ਵਿੱਚ ਫਲਸਤੀਨੀਅਨ ਰਹਿ ਰਹੇ ਆ, ਘਰੋਂ ਬੇਘਰ ਜਿਹੜੇ ਆ ਉਹ ਉੱਥੇ ਹੋਏ ਪਏ ਆ, ਪਰ ਫਿਰ ਵੀ ਜਿਹੜੇ ਉਸ ਦੇ ਬਾਵਜੂਦ ਅਜੇ ਵੀ ਕੋਈ ਸੀਜ਼ ਫਾਇਰ ਜਾਂ ਪੀਸ ਆ ਜਾਂ ਸ਼ਾਂਤੀ ਹੋਣ ਦੀ ਸੰਭਾਵਨਾ ਦੂਰ ਦੂਰ ਨਜ਼ਰ ਨਹੀਂ ਆ ਰਹੀ।